ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਸਪੈਸ਼ਲ ਪ੍ਰੋਗਰਾਮ ਦੂਜਾ ਪੱਖ ਦੇ ਵਿੱਚ। ਤੇ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ ਜੀ ਸੀਨੀਅਰ ਜਰਨਲਿਸਟ ਐਡੀਲੇਡ ਤੋਂ ਮਿੰਟੂ ਬਰਾੜ ਜੀ। ਕਰਦੇ ਹਾਂ ਜੀ ਸਵਾਗਤ। ਮਿੰਟੂ ਬਰਾੜ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਨ ਜੀ ਤੇ ਸਾਰੇ ਇੰਡੋਸ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ। ਜੀ ਬਰਾੜ ਸਾਹਿਬ, ਐਡੀਲੇਡ ਦਾ ਕਿਹੋ ਜਿਹਾ ਹਾਲ ਚਾਲ ਹੈ ਜੀ? ਸਿਆਸਤ ਨੇ ਵੀ ਕਰਵਟ ਬਦਲ ਲਈ ਹੈ ਜੀ। ਬਿਲਕੁਲ ਜੀ, ਲੇਬਰ ਗਵਰਨਮੈਂਟ ਆ ਗਈ ਹੈ ਜੀ। ਤੇ ਇੱਕ ਵਾਰ ਤਾਂ ਜਦੋਂ ਨਵਾਂ ਥਾਣੇਦਾਰ ਥਾਣੇ ਚ ਲੱਗਦਾ ਤੇ ਉਹ ਚਾਰ ਸਪੇਰੇ ਤਰਥੱਲੀ ਮਚਾਉਂਦਾ ਹੀ ਆ। ਤੇ ਉਹ ਤਰਥੱਲੀ ਅੱਜ ਕੱਲ ਚੱਲ ਰਹੀ ਆ ਤੇ ਆਸ ਕਾਫੀ ਆ ਲੇਬਰ ਤੋਂ। ਐਤਕੀ ਥੋੜੀ ਜੀ ਹੋਈ ਵੀ ਅਤਕਥਨੀ ਆ ਵੀ ਇੱਕੋ ਪਲਾਨ ਦੇ ਵਿੱਚ ਲਿਬਰਲ ਰਹੀ, ਨਾਰਮਲ ਦੋ ਪਲਾਨ ਰਹਿੰਦੀ ਆ ਤੇ ਦੂਜੀ ਗਵਰਨਮੈਂਟ ਆ ਗਈ ਆ। ਸੋ ਦੇਖਦੇ ਆ ਕੀ ਬਣਦਾ ਜੀ। ਨਵੀਂ ਗਵਰਨਮੈਂਟ ਤੋਂ ਬਹੁਤ ਸਾਰੀਆਂ ਆਸਾਂ। ਜਿਹੜਾ ਇਹਨਾਂ ਨੇ ਚੋਣ ਮੈਨੀਫੈਸਟੋ ਦਿੱਤਾ ਸੀ ਉਹ ਕਾਫੀ ਚੰਗਾ ਸੀ ਜੀ। ਨਵੀਂ ਗਵਰਨਮੈਂਟ ਦੀ ਗੱਲ ਹੋ ਰਹੀ ਹੈ, ਐਸੇ ਤਰੀਕੇ ਨਾਲ ਹੀ ਪੰਜਾਬ ਗਵਰਨਮੈਂਟ ਦੀ ਗੱਲ, ਜਿਹੜੀ ਨਵੀਂ ਸਰਕਾਰ ਬਣੀ ਹੈ ਜੀ। 5 ਨਾਮ ਸੁਝਾਏ ਗਏ ਨੇ ਲੋਕ ਸਭਾ ਦੇ ਲਈ, ਜਿਹਦੇ ਵਿੱਚ LPU ਦੇ ਸੰਸਥਾਪਕ ਅਸ਼ੋਕ ਮਿੱਤਲ ਨੇ, ਸਾਬਕਾ ਕ੍ਰਿਕਟਰ ਖਿਡਾਰੀ ਹੈਗੇ ਨੇ ਜੀ ਹਰਭਜਨ ਸਿੰਘ, ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਜੀ ਨੇ ਜੀ, ITT ਦੇ ਪ੍ਰੋਫੈਸਰ ਸੰਦੀਪ ਪਾਠਕ ਨੇ, ਉਦਯੋਗਪਤੀ ਸੰਦੀਪ ਅਰੋੜਾ ਨੇ ਜੀ। ਸੋ ਇਹਨਾਂ ਦੇ ਨਾਮ ਸਾਰਿਆਂ ਦੇ ਸੁਝਾਏ ਗਏ ਨੇ, ਪਰ ਲੋਕਾਂ ਵੱਲੋਂ ਜਿਹੜਾ ਹੈਗਾ ਅਤਕਥਨੀ ਕੀਤੀ ਜਾ ਰਹੀ ਹੈ ਕਿ ਜਿਹੜੇ ਨਾਮ ਹੈਗੇ ਨੇ ਪੰਜਾਬ ਦੇ ਲੋਕਾਂ ਦੇ ਸੁਝਾਏ ਜਾਣੇ ਚਾਹੀਦੇ ਸੀ। ਤੁਹਾਡੇ ਵੱਲੋਂ ਕਮੈਂਟ ਕੀਤਾ ਗਿਆ ਜੀ ਆਪ ਪੰਜਾਬ ਦੇ ਪੇਜ ਉੱਤੇ, ਕਾਫੀ ਵਾਇਰਲ ਹੋ ਰਿਹਾ ਹੈ, ਲੋਕਾਂ ਦੀ ਕਾਫੀ ਪ੍ਰਤੀਕਿਰਿਆ ਆ ਰਹੀ ਹੈ ਇਹਨਾਂ ਗੱਲਾਂ ਨੂੰ ਲੈ ਕੇ। ਸੋ ਕਿਵੇਂ ਦਾ ਦੇਖਦੇ ਹੋ ਜੀ ਦੂਜਾ ਪੱਖ ਇਸ ਮਸਲੇ ਨੂੰ ਲੈ ਕੇ? ਬਿਲਕੁਲ ਜੀ, ਕੱਲ ਦੇ ਇਸ ਮੇਰੇ ਕਮੈਂਟ ਤੋਂ ਪਹਿਲਾਂ ਤੱਕ ਮੈਂ ਵੀ ਲੋਕਾਂ ਨੂੰ ਇੱਕ ਗੱਲ ਕਹਿੰਦਾ ਸੀ ਵੀ ਸਾਲ ਕੁ ਤਾਂ ਦੇਈਏ ਆਪਾਂ ਇਹਨਾਂ ਨੂੰ, ਸਾਲ ਕੁ ਬਾਅਦ ਆਪਾਂ ਸਮੀਖਿਆ ਕਰਾਂਗੇ। ਵੈਸੇ ਤਾਂ ਮੈਂ ਪਹਿਲੇ ਦਿਨ ਹੀ ਭਗਵੰਤ ਮਾਨ ਹੋਰਾਂ ਨੂੰ ਆਪਦੇ ਵਧਾਈ ਸੰਦੇਸ਼ 'ਚ ਇਹ ਕਿਹਾ ਸੀ ਵੀ ਆਪਾਂ ਦੋਸਤ ਰਹਾਂਗੇ, ਪਰ ਅੱਜ ਤੋਂ ਤੁਸੀਂ CM ਆ ਤੇ ਮੈਂ ਇੱਕ ਜਰਨਲਿਸਟ ਆ ਤੇ ਆਪਣਾ 36 ਦਾ ਅੰਕੜਾ ਅੱਜ ਤੋਂ ਸ਼ੁਰੂ ਆ। ਕਿਉਂਕਿ ਜਰਨਲਿਸਟ ਦਾ ਇੱਕ ਦਾ ਧਰਮ ਹੁੰਦਾ ਵੀ ਉਹਨੇ ਪਾਵਰ ਦੇ ਖਿਲਾਫ ਹੀ ਖੜਨਾ ਹੁੰਦਾ, ਜਿਹਦੇ ਕੋਲੇ ਪਾਵਰ ਆ ਉਹਦੇ ਅਗੇਂਸਟ ਖੜਨਾ। ਸੋ ਉਹ ਆਪਾਂ ਖੜੇ ਆ। ਪਰ ਮੈਂ ਕਦੇ ਵੀ ਬੇਮਤਲਬੀਆਂ ਗੱਲਾਂ ਤੇ ਕੁਝ ਲਿਖਦਾ ਬੋਲਦਾ ਨਹੀਂ ਹੁੰਦਾ। ਜਿਹੜੀ ਗੱਲ ਆਪਾਂ ਨੂੰ ਦੇਖਣੀ ਚਾਹੀਦੀ ਹੈ, ਟਾਈਮ ਦੇਣਾ ਚਾਹੀਦਾ। ਨਿੱਕੀਆਂ ਗੱਲਾਂ ਲੋਕਾਂ ਨੇ 2 ਕਰੋੜ ਵਾਲੀ ਗੱਲ ਕੀਤੀ, ਸਹੁੰ ਚੁੱਕਦੀ ਹੋਰ, ਮੈਂ ਉਹਨਾਂ ਦੀ ਕਦੇ ਵੀ ਆਪਣੀ ਪ੍ਰਤੀਕਿਰਿਆ ਉਸ ਤੇ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਸੀ। ਪਰ ਕੱਲ ਦੇ ਕਮੈਂਟ 'ਚ ਮੈਂ ਥੋੜਾ ਜਿਹਾ ਲਿਖਿਆ ਵੀ ਜੇ ਜਨਤਾ ਹੈ ਸਭ ਜਾਣਦੀ ਆ ਤੇ ਇਸ ਕਰਕੇ ਵੀ ਜਿਹੜਾ ਭਗਵੰਤ ਮਾਨ ਦੇ ਮੂੰਹ ਨੂੰ ਵੋਟਾਂ ਮਿਲੀਆਂ, ਦਿੱਲੀ ਨੂੰ ਇਹ ਸਮਝ ਲੈਣਾ ਚਾਹੀਦਾ। ਜਿੰਨੀ ਛੇਤੀ ਇਹ ਸਮਝ ਲੂਗੀ ਦਿੱਲੀ, ਉਨੀ ਕਿ ਸੁਖਾਲੀ ਰਹੂਗੀ। ਇਹ ਪੰਜਾਬ ਆ, ਨਾ ਕਿ ਕਸ਼ਮੀਰ ਜਾਂ ਕੋਈ ਹੋਰ ਜਾਂ ਗੁਜਰਾਤ ਜਾਂ ਦਿੱਲੀ ਆ। ਇਹ ਪੰਜਾਬ ਦਾ ਇੱਕ ਵੱਖਰਾ ਸਿਸਟਮ ਆ। ਹੁਣ ਜਿਹੜੇ 5 ਨਾਂ ਚੁਣੇ ਗਏ ਉਹਨਾਂ ਦੇ ਉੱਤੇ ਕਾਫੀ ਇਤਰਾਜ਼ ਆ ਰਹੇ ਆ। ਹੁਣ ਇਹਨਾਂ ਦੇ ਬੰਨਿਓ ਦੇਖਦੇ ਆ, ਜੇ ਇਹਨਾਂ ਦਾ ਪੱਖ ਦੇਖਦੇ ਆ ਤਾਂ ਇਹਨਾਂ ਦਾ ਪੱਖ ਇਹ ਆ ਵੀ ਰਾਘਵ ਚੱਡਾ ਤੇ ਸੰਦੀਪ, ਇਹਨਾਂ ਦੋਨਾਂ ਦਾ ਵੱਡਾ ਯੋਗਦਾਨ ਸੀ ਇੱਕ ਕੰਪੇਨਿੰਗ ਦੇ ਵਿੱਚ। ਇਹਨਾਂ ਨੇ, ਇੱਕ ਬੰਦੇ ਨੇ ਬੈਕ ਐਂਡ ਤੋਂ ਕੰਪੇਨਿੰਗ ਚਲਾਈ, ਇੱਕ ਨੇ ਫਰੰਟ ਤੇ ਆ ਕੇ ਕੰਪੇਨਿੰਗ ਚਲਾਈ। ਤੀਜਾ ਜਿਹੜਾ LPU ਦੇ ਮੁਖੀ ਦੀ ਆ, ਉਹਨਾਂ ਦਾ ਵੱਡਾ ਹੱਥ ਫੰਡ ਦੇਣ 'ਚ ਰਿਹਾ, ਸਦਾ ਹੀ ਆ। ਉਹ ਰਹਿੰਦਾ ਹੀ ਰਿਹਾ ਕਿਉਂਕਿ ਵੱਡੇ ਅਦਾਰਿਆਂ ਨੂੰ ਫੰਡ ਦੇਣੇ ਪੈਂਦੇ ਆ। ਤਾਂ ਇਦਾਂ ਇਹਨਾਂ ਨੇ ਜਿਹੜਾ ਹਰਭਜਨ ਸਿੰਘ ਨੂੰ ਦਿੱਤੀ ਆ, ਉਹ ਇੱਕ ਕੋਟੇ ਦੇ ਤਹਿਤ ਦਿੱਤੀ ਆ, ਸਪੋਰਟਸ ਕੋਟੇ ਦੇ ਤਹਿਤ ਉਹਨਾਂ ਨੂੰ ਦਿੱਤੀ ਆ। ਪਰ ਪੰਜਾਬੀਆਂ ਲਈ ਇਹ ਨਾਂ ਕਿਤੇ ਸਹੀ ਨਾਂ ਨਹੀਂ। ਕਾਰਨ ਕੀ ਆ? ਸਹੀ ਵੀ ਹੋ ਸਕਦੇ ਆ, ਮੈਂ ਇਹਨਾਂ ਨੂੰ ਗਲਤ ਨਹੀਂ ਕਹਿ ਸਕਦਾ, ਹੋ ਸਕਦਾ ਕੱਲ ਨੂੰ ਜਾ ਕੇ ਬਹੁਤ ਵਧੀਆ ਕੰਮ ਉੱਥੇ ਕਰਨ। ਕਾਰਨ 2 ਆ ਗਏ। ਇੱਕ ਤਾਂ ਬਾਹਰਲਿਆਂ ਨੂੰ ਕਦੇ ਪੰਜਾਬੀਆਂ ਨੇ ਬਰਦਾਸ਼ਤ ਨਹੀਂ ਕੀਤਾ, ਜਿਹੜੇ 2 ਨਾਂ ਬਾਹਰ ਦੇ ਆ ਉਹ ਤਾਂ ਤੁਸੀਂ ਪਾਸੇ ਰੱਖ ਦਿਓ ਜੀ। ਦੂਜਾ, ਪੰਜਾਬੀ ਜਿਹੜੀਆਂ ਗੱਲਾਂ ਨੂੰ ਟੋਹਦੇ ਆ ਵੀ ਕਿਹੜਾ ਬੰਦਾ ਕਿਹੜੇ ਟਾਈਮ ਕਿਹਦੇ ਹੱਕ 'ਚ ਖੜਾ ਸੀ, ਕਿਹਨੇ ਹਾਂ ਦਾ ਨਾਰਾ ਮਾਰਿਆ ਸੀ। ਜੇ ਅੱਜ ਅਸੀਂ ਉਹਨਾਂ ਲੋਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਲਈ ਮੋਹਰਾਂ ਵਿਛਾਈਆਂ ਸੀ ਤੇ ਅੱਜ ਵੀ ਉਹਨਾਂ ਨੂੰ ਅਸੀਂ ਸਲੂਟ ਕਰਦੇ ਹਾਂ ਵੀ ਉਹਨਾਂ ਨੇ ਉਸ ਟਾਈਮ 'ਚ ਹਾਂ ਦਾ ਨਾਰਾ ਮਾਰਿਆ ਸੀ, ਤਾਂ ਹੁਣ ਅਸੀਂ ਕਿਵੇਂ ਭੁੱਲ ਜਾਈਏ ਵੀ ਪਿਛਲੇ ਕੁਝ ਕੁ ਟਾਈਮ ਦੇ ਵਿੱਚ ਜਦੋਂ ਕਿਸਾਨਾਂ ਦੀਆਂ ਗੱਲਾਂ ਆਉਂਦੀਆਂ ਸਨ ਤੇ ਹਰਭਜਨ ਸਿੰਘ ਵਰਗੇ ਦੂਜੇ ਪਾਸੇ ਆ ਕੇ ਖੜੇ ਸੀ, ਤਾਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਕੋਈ ਨਹੀਂ ਬਰਦਾਸ਼ਤ ਕਰ ਰਿਹਾ ਵੀ ਹਰਭਜਨ ਸਿੰਘ ਨੂੰ ਇਹ ਮਿਲਣੀ ਚਾਹੀਦੀ ਸੀ। ਅਸੂਲਨ ਰਾਜ ਸਭਾ ਕੀ ਆ, ਸਭ ਨੂੰ ਸਮਝਣਾ ਪੈਣਾ। ਰਾਜ ਸਭਾ ਜਿਹੜੇ ਚੁਣੇ ਹੋਏ, ਜਿਹੜੇ ਲੋਕ ਸਭਾ ਦੇ ਆਪਣੀ ਜਿਹੜੀ ਇਹਦੇ ਲੋਕਲ MLA ਆ, ਉਹਨਾਂ ਦੀ ਵੋਟ ਨਾਲ ਜਿਹੜੀ ਰਾਜ ਸਭਾ ਦੀਆਂ ਵੋਟਾਂ ਤੈਅ ਹੁੰਦੀਆਂ, ਸੀਟਾਂ ਤੈਅ ਹੁੰਦੀਆਂ। ਉਹ ਸੀਟਾਂ ਮੁਤਾਬਕ 4 ਬੰਦੇ ਰਾਜ ਸਭਾ ਭੇਜ ਸਕਦੇ ਆ। ਹੁਣ ਭੇਜਣੇ ਕੌਣ ਹੁੰਦੇ ਆ? ਭੇਜਣੇ ਉਹ ਹੁੰਦੇ ਆ ਜਿਹੜੇ ਇਲੈਕਸ਼ਨ ਲੜਨਾ ਨਹੀਂ ਚਾਹੁੰਦੇ, ਪਰ ਉਹ ਉਸ ਸਟੇਟ ਲਈ ਬਹੁਤ ਹੀ ਗਿਆਨੀ ਜਾਂ ਜਾਣਕਾਰ ਜਾਂ ਬੁਲਾਰੇ ਜਾਂ ਮਿਹਨਤੀ ਜਾਂ ਉਸ ਦਾ ਪੱਖ ਰੱਖਣ ਵਾਲੇ ਬੰਦੇ ਹੁੰਦੇ ਆ ਅੱਡੋ ਅੱਡੀ ਫੀਲਡ 'ਚ, ਤਾਂ ਕਿ ਇਹਦੇ ਨਾਲ ਖਿਡਾਰੀ ਵੀ ਆਪਦਾ ਪੱਖ ਰੱਖ ਸਕਣ, ਕਲਚਰਲ ਲੋਕ ਵੀ ਪੱਖ ਰੱਖ ਸਕਣ, ਕੋਈ ਅਕੈਡਮਿਕ ਲੋਕ ਆ ਉਹ ਵੀ ਪੱਖ ਰੱਖ ਸਕਣ। ਉਹਨਾਂ ਲੋਕਾਂ ਲਈ ਇਹ ਸੀਟਾਂ ਰਿਜ਼ਰਵ ਹੁੰਦੀਆਂ ਇੱਕ ਕਿਸਮ ਦੀਆਂ। ਜੇ ਹੁਣ ਇੱਥੇ ਇੱਕ ਚੰਗਾ ਕੋਈ ਸਿਰੇ ਦਾ ਪ੍ਰੋਫੈਸਰ ਚੁਣਿਆ ਹੁੰਦਾ, ਜਿਹੜੇ ਬੰਦੇ ਨੇ ਹੁਣ ਤੱਕ ਆਪਦੇ ਪੰਜਾਬ ਲਈ ਬਹੁਤ ਵੱਡੇ ਕੰਮ ਕੀਤੇ ਆ, ਕੋਈ ਹੋਰ ਏਦਾਂ ਦਾ
ਕੁਰਬਾਨੀ ਦੇਣ ਵਾਲਾ ਬੰਦਾ ਚੁਣਿਆ ਹੁੰਦਾ ਜਿਹਨੇ ਵਾਕਈ ਕੋਈ ਕੁਝ ਕੀਤਾ, ਜਾਂ ਬੀਬੀ ਖਾਲੜਾ ਦੀ ਗੱਲ ਬਾਰ-ਬਾਰ ਆ ਰਹੀ ਹੈ, ਉਹ ਤਾਂ ਹੋ ਰਹੀ ਆ ਵੀ ਭਗਵੰਤ ਮਾਨ ਹੋਰਾਂ ਨੇ ਕਿਸੇ ਟਾਈਮ 'ਚ ਇਹ ਗੱਲ ਕਹੀ ਸੀ ਵੀ ਬੀਬੀ ਖਾਲੜਾ ਦਾ ਹੱਕ ਬਣਦਾ ਰਾਜ ਸਭਾ ਦੇ ਥਰੂ ਜਾਣ ਦਾ। ਤੋਂ ਜੇ ਉਦੋਂ ਅਸੀਂ ਕਹਿ ਸਕਦੇ ਹਾਂ ਵਿਰੋਧੀ ਧਿਰ 'ਚ ਹੋ ਕੇ, ਤੇ ਹੁਣ ਜਦੋਂ ਅਸੀਂ ਸੱਤਾਧਾਰੀ ਹੋ ਕੇ ਤੇ ਉਹਨਾਂ ਨੂੰ ਨਹੀਂ ਲਿਆਉਂਦੇ, ਤਾਂ ਫਿਰ ਕਿਤੇ ਨਾ ਕਿਤੇ ਦਾਲ 'ਚ ਕਾਲਾ। ਤੇ ਦਾਲ 'ਚ ਕਾਲਾ ਭਗਵੰਤ ਮਾਨ ਹੋਰਾਂ ਦੀ ਸਮਾਈਲ ਵੀ ਦੱਸਦੀ ਆ ਵੀ ਭਗਵੰਤ ਮਾਨ ਦੇ ਨਾਲ ਜਿਹੜੀ ਟੀਮ ਖੜੀ ਆ, ਜਿੱਥੇ ਮੈਂ ਕਮੈਂਟ ਕੀਤਾ, ਉਹ ਟੀਮ ਦੀ ਤੇ ਭਗਵੰਤ ਮਾਨ ਦੀ ਸਮਾਈਲ 'ਚ ਫਰਕ ਆ। ਉਹਨਾਂ ਨੂੰ ਉਹ ਟੀਮ ਦਿੱਤੀ ਗਈ ਆ, ਉਹਨਾਂ ਨੇ ਚੁਣੀ ਨਹੀਂ ਹੈ ਉਹ ਟੀਮ। ਸੋ ਇਹੀ ਚਾਰ ਚੁਫੇਰੇ ਚਰਚਾ ਦਾ ਵਿਸ਼ਾ। ਦੂਜਾ ਪੱਖ ਇੱਕ ਇਹ ਵੀ ਆ ਵੀ ਜਿਹੜੇ ਲੋਕ ਕਮੈਂਟ ਕਰ ਰਹੇ ਆ, ਉਹ ਆਦੇ ਵੀ ਅੱਜ ਤੱਕ ਬਲਵਿੰਦਰ ਭੁੰਦੜ, ਢੀਂਡਸਾ, ਹੋਰ ਬਹੁਤ ਸਾਰਿਆਂ ਨੂੰ ਚੁਣ ਕੇ ਭੇਜਦੇ ਰਹੇ ਆ, ਉਹਨਾਂ ਨੇ ਕੀ ਕਰਤਾ? ਦੇਖੋ, ਪ੍ਰੇਰਿਤ ਬੰਦੇ ਸੀ ਉਹ, ਇੱਕ ਟਿਪੀਕਲ ਜਿਹੜੀ ਸਿਆਸਤ ਲੜ ਰਹੇ ਸੀ, ਜੀ ਤੁਸੀਂ ਦੁਖੀ ਹੋ ਕੇ ਬਦਲਾਵ ਲਿਆਂਦਾ, ਜਿਹਨੇ ਨਾਰਾ ਦਿੱਤਾ ਸੀ ਵੀ ਅਸੀਂ ਆਮ ਘਰਾਂ ਦੇ ਮੁੰਡਿਆਂ ਨੂੰ ਉੱਥੇ ਬਿਠਾਵਾਂਗੇ, ਆਮ ਘਰਾਂ ਨੂੰ ਸਿਆਸਤ ਦੇਵਾਂਗੇ। ਹੁਣ ਆਮ ਘਰਾਂ ਦਾ ਇਹਨਾਂ 'ਚ ਬੰਦਾ ਕਿਹੜਾ ਆ ਗਿਆ ਜੀ, ਮੈਨੂੰ ਇਹ ਦੱਸੋ? ਜੇ ਹੈਗਾ ਤਾਂ ਉਹ ਪੰਜਾਬ ਤੋਂ ਬਾਹਰ ਦੇ ਆ। ਸੋ ਇਸ ਕਰਕੇ ਥੋੜਾ ਜਿਹਾ ਸੋਚਣਾ ਬਣਦਾ। ਉਹ ਸੋਚਣਾ ਇਸ ਲਈ ਬਣਦਾ ਸੀ ਵੀ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ੁਰੂਆਤ ਦੇ ਵਿੱਚ ਪੈਰ ਲਾਉਣ ਵਾਸਤੇ ਬਹੁਤ ਵੱਡੇ ਡਿਸੀਜਨ ਲੈਣੇ ਪੈਣੇ ਸੀ ਲੋਕਾਂ ਦਾ ਦਿਲ ਜਿੱਤਣ ਲਈ। ਇਹ ਨਹੀਂ ਹੈ ਵੀ ਦਿਲ ਜਿੱਤ ਲਿਆ ਹੁਣ 5 ਸਾਲਾਂ ਬਾਅਦ ਦੇਖਾਂਗੇ, ਪਰ ਇਦਾਂ ਹੈ ਵੀ ਸਾਡਾ ਜਿਗਰੇ ਬਹੁਤ ਵੱਡੇ ਆ, 2-4 ਵਧੀਆ ਅਨਾਉਂਸਮੈਂਟ ਆ ਗਈਆਂ, ਇਹ ਗੱਲ ਨੂੰ ਵੀ 2-4 ਦਿਨਾਂ 'ਚ ਭੁੱਲ ਜਾਾਂਗੇ। ਕਸ਼ਮੀਰ ਪੰਡਤਾਂ ਦੇ ਉੱਤੇ ਜੀ ਫਿਲਮ ਬਣੀ ਹੈ ਕਸ਼ਮੀਰ ਫਾਈਲ, ਸੋ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਲੋਕਾਂ ਵੱਲੋਂ ਕਾਫੀ ਵਿਰੋਧ ਵੀ ਕੀਤਾ ਜਾ ਰਿਹਾ, ਤੇ ਜਿਹੜੀਆਂ ਸਰਕਾਰਾਂ ਇੰਡੀਆ ਦੀਆਂ ਉਹ ਬਹੁਤ ਜ਼ਿਆਦਾ ਖੁਸ਼ ਨੇ ਕਿ ਕਸ਼ਮੀਰ ਫਾਈਲ ਬਣੀ ਹੈ, ਇਸ ਨੂੰ ਬਹੁਤ ਜ਼ਿਆਦਾ ਤੂਲ ਦਿੱਤਾ ਜਾ ਰਿਹਾ। ਪਰ ਜੇਕਰ ਹੋਰ ਸਟੇਟਸ ਦੀ ਗੱਲ ਕੀਤੀ, ਫੋਰ ਐਗਜ਼ਾਮਪਲ ਸਾਡਾ ਪੰਜਾਬ ਸਟੇਟ ਹੀ ਲੈ ਲਓ, ਜੇਕਰ 1984 ਦੀ ਗੱਲ ਕੀਤੀ ਜਾਵੇ, ਮੈਨੂੰ ਨਹੀਂ ਲੱਗਦਾ ਕਿ ਆਪਣੀ ਸਟੇਟ ਹੀ ਇਸ ਨੂੰ ਮਨਜ਼ੂਰੀ ਦੇ ਪਾਵੇਗੀ। ਸੋ ਕਿਤੇ ਨਾ ਕਿਤੇ ਨਾਇਨਸਾਫੀ ਹੈ ਜੀ। ਲੋਕਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਬਣੀ ਹੈ, ਮੂਵੀ ਬਣੀ ਹੈ, ਇਸ ਦੇ ਉੱਤੇ ਬਿਲਕੁਲ ਪ੍ਰਸ਼ਨ ਚਿੰਨ੍ਹ ਲੱਗਣੇ ਚਾਹੀਦੇ ਨੇ। ਤੁਸੀਂ ਕਿਸ ਤਰੀਕੇ ਨਾਲ ਦੂਜੇ ਪੱਖ 'ਚ ਦੇਖਦੇ ਹੋ ਇਸ ਮੁੱਦੇ ਨੂੰ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਵੀ ਤੁਹਾਡੇ ਨਾਲ ਦਾ, ਮੈਂ ਫਿਲਮ ਦੇ ਥੋੜੇ ਬਹੁਤ ਟ੍ਰੇਲਰ ਜਾਂ ਫਿਲਮ ਦੀਆਂ ਜਿਹੜੀਆਂ ਰਿਵਿਊਜ਼ ਪੜ੍ਹੇ ਤੇ ਦੇਖੇ ਆ, ਤੇ ਜਿੰਨਾ ਚਿਰ ਉਹ ਫਿਲਮ ਦੇਖ ਨਹੀਂ ਲੈਂਦੇ ਸਹੀ ਗੱਲ ਤਾਂ ਨਹੀਂ ਨਿਕਲ ਕੇ ਆਉਂਦੀ। ਪਰ ਇੰਨੇ ਕੁ ਤਜਰਬੇ ਮੁਤਾਬਕ ਜੇ ਮੈਂ ਗੱਲ ਕਰਾਂ ਤਾਂ ਇਹ ਕਹਿ ਸਕਦੇ ਆ ਵੀ ਇਹ ਗਵਰਨਮੈਂਟ ਓਰੀਐਂਟਡ ਪਿਕਚਰ ਆ, ਜਾਂ ਗਵਰਨਮੈਂਟ ਫੰਡਡ ਪਿਕਚਰ ਆ ਜੀ, ਫਿਲਮ ਆ ਜਿਹਨੂੰ ਗਵਰਨਮੈਂਟ ਨੇ ਆਪਣੇ ਫੰਡ ਦੇ ਕੇ ਇਸ ਫਿਲਮ ਨੂੰ ਬਣਵਾਇਆ, ਤੇ ਇਸ ਫਿਲਮ ਨਾਲ ਸਿਰਫ ਤੇ ਸਿਰਫ ਇੱਕ ਪੱਖ ਹੀ ਦਿਖਾਇਆ, ਦੂਜਾ ਪੱਖ ਨਹੀਂ ਦਿਖਾਇਆ। ਅਸੀਂ ਹਮਦਰਦੀ ਜਤਾਉਣੇ ਆ ਉਹਨਾਂ ਕਸ਼ਮੀਰੀ ਪੰਡਤਾਂ ਨਾਲ ਜਿਨ੍ਹਾਂ ਨੂੰ ਘਰ ਛੱਡਣਾ ਪਿਆ, ਜਿਨ੍ਹਾਂ ਬੰਦਿਆਂ ਨੇ ਤੀਲਾ ਕਰਕੇ ਜੋੜਿਆ ਸੀ ਤੇ ਉਹਨਾਂ ਨੂੰ ਰਾਤੋਂ ਰਾਤ ਉੱਥੋਂ ਉੱਜੜਨਾ ਪਿਆ। ਸਾਨੂੰ ਕੋਈ ਉਹਨਾਂ ਨਾਲ ਇਹ ਨਹੀਂ ਹੈ ਵੀ ਅਸੀਂ ਉਹਨਾਂ ਨਾਲ ਹਮਦਰਦੀ ਨਹੀਂ ਜਤਾਉਂਦੇ, ਪਰ ਦੂਜਾ ਪੱਖ ਵੀ ਜੇ ਨਾਲ ਦਿਖਾਉਂਦੇ ਵੀ ਉਹ ਨੌਬਤਾਂ ਕਿਉਂ ਆਈਆਂ, ਕਿਉਂਕਿ ਸਦੀਆਂ ਤੋਂ ਉੱਥੇ ਮੁਸਲਮ ਤੇ ਪੰਡਤ ਰਲ ਕੇ ਰਹਿ ਰਹੇ ਸੀ, ਸਦੀਆਂ ਤੋਂ। ਤੇ ਜੇ ਹੁਣ ਇੱਕਦਮ ਇਹ ਜਿਹਾ ਕਿ ਉਸ ਟਾਈਮ 'ਚ ਆਇਆ ਜਦੋਂ ਉਹਨਾਂ ਨੂੰ ਉੱਜੜਨਾ ਪਿਆ, ਕਿਉਂ ਉੱਜੜੇ? ਇਹਦੇ ਉੱਤੇ ਵਰਕਆਊਟ ਕਰਨ ਦੀ ਲੋੜ ਸੀ, ਜਿਹੜਾ ਕਿ ਕੀਤਾ ਨਹੀਂ ਗਿਆ। ਹਮੇਸ਼ਾ ਜਦੋਂ ਇਹਨਾਂ ਨੂੰ ਫਿਲਮਾਂ 'ਚ ਦਿਖਾਇਆ ਗਿਆ ਤਾਂ ਇਹ ਫਿਲਮਾਂ ਇੱਕ ਤਰਫੀਆਂ ਦਿਖਾਈਆਂ ਗਈਆਂ, ਜਾਂ ਇਧਰਲਾ ਪੱਖ ਦਿਖਾ ਦਿੰਦੇ ਆ ਜਾਂ ਉਧਰਲਾ ਪੱਖ। ਕਿਸੇ ਨੇ ਵੀ ਹਜੇ ਤੱਕ ਜ਼ਰੂਰਤ ਨਹੀਂ ਕੀਤੀ। ਜੇ ਜ਼ਰੂਰਤ ਕੀਤੀ ਹੈ ਤਾਂ ਸਰਕਾਰਾਂ ਨੇ ਉਹਦੇ ਤੇ ਵੱਡੇ ਬੈਨ ਲਾਤੇ ਆ, ਉਹਨਾਂ ਨੂੰ ਸਰਟੀਫਿਕੇਟ ਇਸ਼ੂ ਨਹੀਂ ਕੀਤੇ, ਜਾਂ ਇਦਾਂ ਦੀਆਂ ਗੱਲਾਂ ਕਰਕੇ ਉਹਨੂੰ ਰੋਕ ਲਿਆ ਗਿਆ। ਅੱਜ ਇਹ ਸਰਕਾਰ ਦੇ ਪੱਖ ਦੀ ਗੱਲ ਹੋ ਰਹੀ ਸੀ। ਅਨੁਪਮ ਖੈਰ ਜਿਹੜਾ ਕਿ ਸਰਕਾਰ ਦਾ ਇੱਕ ਚਹੇਤਾ ਐਕਟਰ ਆ, ਉਸ ਐਕਟਰ ਬਣਿਓ ਜਿਹੜਾ ਉਹਦੇ ਚ ਰੋਲ ਅਦੇ ਕੀਤੇ ਜਾ ਰਹੇ ਸੀ, ਤਾਂ ਬੜੀ ਆਸਾਨੀ ਨਾਲ ਜਿਹੜੀ ਅੱਗ ਲਾਉਣ ਲਈ ਕਾਮਯਾਬ ਹੋਈ ਹੈ। ਫਿਲਮ ਤੇ ਅੱਗ ਲਾ ਰਹੀ ਹੈ ਇਸ ਟਾਈਮ ਸਾਰੇ ਕਿਤੇ। ਪਰ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਸਿਨੇਮੇ ਵਾਲੇ ਫਿਲਮ ਚਲਾ ਰਹੇ ਆ ਪਰ ਪੋਸਟਰ ਨਹੀਂ ਲਾ ਰਹੇ, ਡਰਦੇ, ਕਿਉਂਕਿ ਉਹਨਾਂ ਨੂੰ ਪਤਾ ਇਹ ਭਾਈਚਾਰਕ ਸਾਂਝ ਵਧਾਉਂਦੀ ਨਹੀਂ, ਇਹ ਭਾਈਚਾਰਕ ਸਾਂਝ ਘਟਾਊਗੀ। ਹਾਲਾਂਕਿ ਇਹ ਫਿਲਮਾਂ ਭਾਈਚਾਰਕ ਸਾਂਝ ਵਧਾਉਣ ਵਾਸਤੇ ਹੁੰਦੀਆਂ। ਹਾਂ, ਜਿਵੇਂ ਤੁਸੀਂ ਕਿਹਾ ਵੀ ਪੰਜਾਬ ਜਾਂ ਦਿੱਲੀ ਦੀ ਅਸੀਂ ਗੱਲ ਕਰੀਏ ਤਾਂ ਬਣੀਆਂ ਕੁਝ ਫਿਲਮਾਂ ਦਿੱਲੀ ਤੇ ਬਣੀਆਂ, ਪੰਜਾਬ ਤੇ ਬਣੀਆਂ, ਪਰ ਉਹ ਦਬੀ ਆਵਾਜ਼ ਦੇ ਵਿੱਚ ਉਹ ਗੱਲਾਂ ਕਰ ਸਕੀਆਂ, ਖੁੱਲ ਕੇ ਗੱਲ ਨਹੀਂ ਕਰ ਸਕੀਆਂ। ਉਹਦਾ ਕਾਰਨ ਹੀ ਇਹ ਸੀ ਵੀ ਇਹਨਾਂ ਨੂੰ ਐਂ ਲੱਗਦਾ ਸੀ ਵੀ ਜੇ ਅਸੀਂ ਖੁੱਲ ਕੇ ਕੀਤੀ ਤਾਂ ਸਾਨੂੰ ਕਿਤੇ ਨਾ ਕਿਤੇ ਜਿਹੜੀ ਇਹਦੀ ਦੇਣਾ ਪੈਣਾ ਤੇ ਸਾਨੂੰ ਸਰਟੀਫਿਕੇਟ ਨਹੀਂ ਮਿਲਣਾ ਇਹਦਾ। ਜੀ ਬਰਾੜ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।